ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਹਰਿਆਣੇ ਵਾਲਿਆਂ ਦੀ। ਹਰਿਆਣੇ ਵਾਲੇ ਕਹਿੰਦੇ ਵੀ ਸਟੇਸ਼ਨ ਦਾ ਨਾਮ ਵੀ ਬਦਲੋ ਤੁਸੀਂ। ਹਾਂਜੀ ਦੇਖੋ, ਜਿਹੜਾ ਹਰਿਆਣੇ ਵਾਲਿਆਂ ਦਾ ਕੰਮ ਆ, ਉਹ ਹਰਿਆਣੇ ਵਾਲੇ ਤਾਂ ਅਸੀਂ ਉਦੋਂ ਵੀ ਗੱਲ ਕਰਦੇ ਸਾਂ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਹਰਿਆਣੇ ਵਾਲੇ ਇਸ ਵੇਲੇ ਚੱਲ ਰਹੇ ਨੇ ਉਹੀ ਆ ਕਿ ਜਿਵੇਂ ਹੁਣ SYL ਤਾਂ ਨਿਕਲਣੀ ਨਹੀਂ ਹੈ, ਉਦੋਂ ਤੱਕ ਤਾਂ ਕੁਛ ਨਾ ਕੁਛ ਅਜਿਹਾ ਕਰਨਗੇ ਹੀ ਕਰਨਗੇ। ਜੀ ਜੀ। ਇਹਨਾਂ ਦੇ ਜਿਹੜੇ ਹੈਗੇ ਨੇ ਸਪੀਕਰ ਗਿਆਨ ਚੰਦ ਗੁਪਤਾ, ਅਸਲ 'ਚ ਵਿਧਾਨ ਸਭਾ ਵਾਲਾ ਮੁੱਦਾ ਵੀ ਇਹਨਾਂ ਹੀ ਚੱਕਿਆ ਸੀਗਾ। ਗਿਆਨ ਚੰਦ ਗੁਪਤਾ ਨੇ ਇੱਕ ਐਸਾ ਸੈਂਟੀਮੈਂਟ ਜਿਹੜਾ ਸੀਗਾ ਹਰਿਆਣੇ ਦੇ ਵਿੱਚ ਉਹ ਬਣਾਇਆ। ਇਹਨਾਂ ਨੇ ਕਿਹਾ ਸੀਗਾ ਕਿ ਸਾਡੇ 20 ਕਮਰੇ ਬਣਦੇ। ਹੁਣ ਪਿਛੋਕੜ ਵੀ ਦੱਸ ਦੇਣਾ ਤੁਹਾਨੂੰ ਕਿੱਥੋਂ ਗੱਲ ਚੱਲੀ ਸੀ ਵਿਧਾਨ ਸਭਾ ਦੀ। ਇਹਨਾਂ ਨੇ ਇਹ ਗੱਲ ਜਿਹੜੀ ਸੀ ਖੁੱਲ੍ਹੇਆਮ ਕਹੀ ਸੀਗੀ ਕਿ ਸਾਡੇ ਹਿੱਸੇ ਦੇ 20 ਕਮਰੇ ਪੰਜਾਬ ਦੱਬ ਕੇ ਬੈਠਾ ਵਿਧਾਨ ਸਭਾ ਕੰਪਲੈਕਸ 'ਚ, ਤਾਂ ਸਾਨੂੰ ਜਾਂ ਤਾਂ ਉਹ ਹਿੱਸਾ ਦੇ ਦੇਣ ਜਾਂ ਫਿਰ ਅਸੀਂ ਆਪਦੀ ਅੱਡ ਵਿਧਾਨ ਸਭਾ ਬਣਾਵਾਂਗੇ। ਕਾਰਨ ਇਹ ਹੈ ਕਿ ਸਾਡੇ ਕੋਲ ਜਗ੍ਹਾ ਘਟਦੀ ਚੱਲੀ ਜਾ ਰਹੀ ਹੈ ਤੇ ਗਾਂ ਫਿਰ ਹੱਦਬੰਦੀ ਹੋਣੀ ਆ ਤੇ ਹੱਦਬੰਦੀ ਦੇ ਵਿੱਚ ਸਾਡੀਆਂ ਸੀਟਾਂ ਵਧਣਗੀਆਂ ਤੇ ਅਸੀਂ ਕਿੱਧਰ ਜਾਈਏ। ਤਾਂ ਇਹ ਇੱਕ ਜਜ਼ਬਾਤੀ ਪੱਤਾ ਸੀਗਾ ਕਿ ਸਾਡੇ ਕਮਰੇ ਪੰਜਾਬ ਦੱਬ ਕੇ ਬੈਠਾ ਹੈ, ਸਾਨੂੰ ਪਾਣੀ ਵੀ ਨਹੀਂ ਦੇ ਰਹੇ ਤੇ ਸਾਡਾ ਹਿੱਸਾ ਇਧਰੋਂ ਵੀ ਨਹੀਂ ਦੇ ਰਹੇ। ਉਸ ਤੋਂ ਬਾਅਦ ਫਿਰ ਅੱਡ ਵਿਧਾਨ ਸਭਾ ਦਾ ਮੁੱਦਾ ਉੱਠਿਆ ਸੀ। ਇਹ ਪਿਛੋਕੜ ਹੈ ਇਸ ਮਾਮਲੇ 'ਚ। ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਦੱਸਿਆ ਵਾ ਕਿ ਜਿਸ ਤਰ੍ਹਾਂ ਅੱਗੇ ਇਹਨਾਂ ਨੇ ਆਵਾਜ਼ ਚੁੱਕੀ ਤੇ ਬਾਅਦ ਦੇ ਵਿੱਚ ਉਹ ਕੰਮ ਹੋ ਵੀ ਗਿਆ, ਮੈਨੂੰ ਲੱਗਦਾ ਕਿ ਇਹ ਵੀ ਨਾ ਹੋ ਜਾਵੇ ਕਿਤੇ, ਕਿਉਂਕਿ ਇਹਨਾਂ ਨੇ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਚੰਡੀਗੜ੍ਹ ਦੇ ਨਾਲ ਕਿਹਾ ਕਿ ਪੰਚਕੂਲਾ ਲਾ ਕੇ ਰੱਖ ਦਿਓ। ਮਤਲਬ ਇਹਨਾਂ ਦਾ ਤਰਕ ਇਹ ਆ ਕਿ ਚੰਡੀਗੜ੍ਹ ਉਤਰਦੇ ਆ ਪੰਚਕੂਲਾ ਵਾਲੇ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ ਤੇ ਕਈ ਮਰਤਬਾ ਉਹ ਉਤਰਨ ਦੀ ਥਾਂ ਤੇ ਗਾਹ ਕਾਲਕਾ ਨਿਕਲ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਵੇਖੋ ਕਿੱਡੇ ਭੋਲੇ ਨੇ ਯਾਤਰੀ, ਇਹ ਨਹੀਂ ਪਤਾ ਲੱਗਦਾ ਕਿ ਚੰਡੀਗੜ੍ਹ ਦੇ ਨਾਲ ਪੰਚਕੂਲਾ, ਹੋਰ ਚੰਡੀਗੜ੍ਹ ਦੇ ਨਾਲ ਕਿਹੜਾ ਰੇਲਵੇ ਸਟੇਸ਼ਨ ਹੈ। ਬੜਾ ਬੇਵਕੂਫ ਬਣਾ ਰਹੇ ਨੇ ਲੋਕਾਂ ਨੂੰ ਇਹ। ਤੋਂ ਕਹਿਣ ਦਾ ਭਾਵ ਇਹ ਆ ਕਿ ਇਹ ਕਹਿ ਤੇ ਇਸ ਵੇ ਦੇ ਨਾਲ ਰਹੇ ਨੇ, ਇਸ ਤਰੀਕੇ ਦੇ ਨਾਲ ਰਹੇ ਨੇ ਕਿ ਦੇਖੋ ਉੱਥੇ ਯਾਤਰੀ ਗੱਚਾ ਖਾ ਜਾਂਦੇ ਨੇ, ਉਹ ਗਾਹ ਨੂੰ ਨਿਕਲ ਜਾਂਦੇ ਨੇ ਕਿਉਂਕਿ ਚੰਡੀਗੜ੍ਹ ਦੇ ਨਾਂ ਦੇ ਨਾਲ ਕੋਈ ਦੂਸਰਾ ਨਾਮ ਨਹੀਂ ਹੈਗਾ। ਉਹ ਚੰਡੀਗੜ੍ਹ ਦੇ ਭੁਲੇਖੇ ਸਮਝਦੇ ਆ ਕਿ ਪੰਚਕੂਲਾ ਅੱਗੇ ਆਏਗਾ ਤੇ ਪੰਚਕੂਲਾ ਦੀ ਬਜਾਏ ਗਾਂ ਕਾਲਕਾ ਆ ਜਾਂਦਾ। ਮਤਲਬ ਕਿ ਵੇਖ ਲਓ ਜਿਵੇਂ ਸਾਰੇ ਨਾ ਜਵਾਕ ਹੀ ਇਹਨਾਂ ਨੂੰ ਸੁਣ ਰਹੇ ਹੋਣ, ਰੋਟੀ ਨੂੰ ਚੋਚੀ ਦੱਸਣ ਵਾਲੇ। ਭਾਈ ਤੁਸੀਂ ਜੋ ਕਰ ਰਹੇ ਜੇ ਸਭ ਨੂੰ ਪਤਾ ਆ, ਸਭ ਨੂੰ ਪਤਾ ਤੁਸੀਂ ਜਿਸ ਤਰੀਕੇ ਨਾਲ ਕਰ ਰਹੇ ਹੋ ਉਹ ਤਰੀਕਾ ਵੇਖਣ ਵਾਲਾ ਹੈ। ਤਾਂ ਖੈਰ ਸਾਡੇ ਬੰਦੇ ਤੁਹਾਨੂੰ ਪਤਾ ਹੀ ਹੈ ਸਿਆਸਤਦਾਨ, ਉਹ ਹਾਲੇ ਨਹੀਂ ਬੋਲਣਗੇ। ਜਦੋਂ ਉਹਨਾਂ ਨੇ ਨਾਂ ਨੂੰ ਰੱਖ ਦਿੱਤਾ ਫੇਰ ਕਹਿਣਗੇ ਅਸੀਂ ਮੋਰਚਾ ਲਾਉਣ ਚੱਲੇ ਆ ਤੇ 1 ਇੰਚ ਵੀ ਅਸੀਂ ਚੰਡੀਗੜ੍ਹ ਦਾ ਨਹੀਂ ਦਿਆਂਗੇ। ਤਾਂ ਇਹ ਗੱਲ ਆ ਕਿ ਚੰਡੀਗੜ੍ਹ ਦੇ ਨਾਮ ਦੇ ਨਾਲ ਜੇ ਪੰਚਕੂਲਾ ਲੱਗੇਗਾ ਤੇ ਇਹ ਗੱਲ ਜਿਹੜੀ ਆ ਕੋਈ ਹੋਰ ਵੀ ਕਹਿ ਸਕਦਾ ਪੰਜਾਬ ਵਾਲਾ ਸਾਡਾ ਵੀ ਨਾਂ ਲਾਓ। ਮਤਲਬ ਕਿ ਜੋ ਪੇਰੈਂਟ ਸਟੇਟ ਹੈ ਉਹਨੂੰ ਤੁਸੀਂ ਹਰੇਕ ਮਾਮਲੇ 'ਚ ਪਿੱਛੇ ਰੱਖ ਰਹੇ ਹੋ। ਅੱਗੇ ਤੁਸੀਂ ਮੋਹਾਲੀ ਏਅਰਪੋਰਟ ਵਾਲੇ ਮਾਮਲੇ 'ਚ ਕੀ ਕੀਤਾ ਸਭਨਾਂ ਨੂੰ ਪਤਾ। ਜੇ ਨਾਂ ਤੇ ਸਹਿਮਤੀ ਬਣੀ ਤਾਂ ਤੁਸੀਂ ਸ਼ਹਿਰ ਵਾਲਾ ਰੱਖਿਆ ਕਿ ਜੇ ਮੋਹਾਲੀ ਦਾ ਰੱਖੋਗੇ ਤੇ ਨਾਲ ਸਾਡਾ ਵੀ ਨਾਂ ਵਿੱਚ ਚੜਾਓ। ਉਹਨਾਂ ਨੇ ਚੱਕ ਕੇ ਫਿਰ ਚੰਡੀਗੜ੍ਹ ਕਰ ਦਿੱਤਾ। ਤਾਂ ਖੈਰ ਇਹ ਹਰਿਆਣੇ ਵਾਲੇ ਜਿਹੜੇ ਕਰ ਰਹੇ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਵੇਂ ਸਾਡੇ ਇੱਥੇ ਬਹੁਤ ਸਾਰੇ ਮਫਾਦ ਰਾਜਨੀਤੀ ਨਾਲ ਜੁੜਦੇ ਨੇ, ਉਦਾਂ ਹੀ ਉੱਥੇ ਵੀ ਇਹ ਰਾਜਨੀਤਿਕ ਗੇਮ ਹੈ। ਤਾਂ ਹੁਣ ਇਹਨਾਂ ਨੇ ਰੇਲਵੇ ਸਟੇਸ਼ਨ ਵਾਲਾ ਵੀ ਮੁੱਦਾ ਚੁੱਕ ਲਿਆ।